ਉਹ ਗਲੀ ਵਿਚਕਾਰ ਗੋਠ ਮਾਰ ਕੇ ਬੈਠਾ ਰਿਹਾ। ਪਿੰਡ ਦੇ ਲੋਕੀ ਉਹਦੇ ਆਲੇ ਦੁਆਲੇ ਲੰਘਦੇ ਰਹੇ। ਉਹਨੂੰ ਇੰਜ ਬੋਈ 'ਤੇ ਬੈਠਾ ਦੇਖ ਕੇ ਉਹ ਸਮਝਦੇ ਰਹੇ ਵੀ ਕੋਈ ਪਾਂਦੀ, ਕੋਈ ਮੁਸਾਫਰ ਏ, ਕਿਸੇ ਦੁਰਾਡੀ ਬਸਤੀ ਦਾ ਵਸਨੀਕ ਏ। ਸਾਹ ਬਰਾਬਰ ਕਰਨ ਲਈ ਝੱਟ ਤੋਂ ਝੱਟ ਬਹਿ ਗਿਆ ਏ। ਤਦ ਉਹਦੇ ਕੰਨਾਂ ਵਿੱਚ ਕਿਸੇ ਚਰਖੇ ਦੀ ਘੂਕ ਉਤਰੀ। ਉਹ ਘੂਕ ਉਹਦੇ ਜੁੱਸੇ ਵਿੱਚ ਇੰਜ ਸਮਾਂਦੀ ਗਈ ਜਿਵੇਂ ਕੋਈ ਵਿਛੜੀ ਹੋਈ ਰੂਹ ਹੋਵੇ, ਜਿਹੜੀ ਜ਼ਮਾਨਿਆਂ ਵਿੱਚ ਖੱਜਲ ਹੁੰਦੀ ਅੱਜ ਆਪਣੇ ਕਲਬੂਤ ਵਿੱਚ ਪਰਤ ਪਈ ਏ। ਇਹ ਘੂਕਰ ਉਹਦੇ ਅੰਦਰ ਆਂਦਰਾਂ ਦੇ ਜਿਹੜੇ ਤਾਨੇ ਪੀਟੇ ਸਨ ਉਹਨਾਂ ਨਾਲ ਹੀ ਕੱਤੀ ਗਈ। ਇਸ ਤਾਨੇ ਪੀਟੇ ਉੱਤੇ ਉਹਨੇ ਆਪਣਾ ਸਾਲੂ ਕੱਤ ਕੇ ਸਹੁਰੇ ਪਿੰਡ ਦੀ ਮੁਸਾਫਰ ਹੋ ਜਾਣਾ ਹੈ। ਚਰਖੇ ਦੀ ਘੂਕ ਉਹਦੇ ਪਿੰਡ ਦੀਆਂ ਬਾਬਲ ਵਾਲੀਆਂ ਗਲੀਆਂ ਵਿੱਚ, ਜਿਹੜੀਆਂ ਉਹਨੂੰ ਇੱਕ ਸੁਪਨਾ ਥੀ ਗਈਆਂ ਸਨ, ਇੰਜ ਛੂਕਣ ਲੱਗ ਪਈ ਜਿਵੇਂ ਕੋਈ ਹਨੇਰੀ ਝੁੱਲ ਪਈ ਏ। ਕੰਧਾਂ ਨਾਲ ਭਿੜਦੀ, ਬੰਦ ਬੂਹਿਆਂ ਨੂੰ ਖੜਕਾਉਂਦੀ, ਰੁੱਖਾਂ ਦੇ ਪੱਤਰ ਉਡਾਉਂਦੀ, ਇੱਕ ਵਾਵ ਰੋਲੇ ਹਾਰ ਸ਼ੂਕਦੀ ਸ਼ੋਰ ਕਰਦੀ ਸਾਰੇ ਪਿੰਡ ਉੱਤੇ ਝੁੱਲਣ ਲੱਗ ਪਈ। ਉਹ ਜਾਣ ਗਿਆ ਇਹ ਉਹਦੀ ਮਾਂ ਦੇ ਚਰਖੇ ਦੀ ਘੂਕ ਸੀ, ਜਿਹੜੀ ਉਹਨੂੰ ਉਹਦੇ ਘਰ ਦੀ ਰਾਹ ਪਾਉਣ ਲਈ ਝੱਲੀ ਹੁੰਦੀ ਸੀ ਪਈ। ਉਹਦੇ ਲੂੰ ਵਿੱਚ ਉਹਦੀ ਮਾਂ ਰਿੱਝਣ ਲੱਗ ਪਈ। ਪਰ ਉਸੇ ਵੇਲੇ ਉਹਦੇ ਅੰਦਰ ਸ਼ੱਕ ਸ਼ੁਬੇ ਦਾ ਅੱਕ ਦਾ ਇੱਕ ਡੋਡਾ ਖਿਲਿਆ ਤੇ ਉਹਦੇ ਅੰਦਰੋਂ ਇੱਕ ਚਿੱਟੀ ਮਾਈ ਬੁੱਢੀ ਫੁੱਟ ਕੇ ਕਹਿਣ ਲੱਗੀ, ਵੇ ਭਗਤਿਆ, ਇਹ ਘੂਕ ਸੁਣ ਕੇ ਐਵੇਂ ਸ਼ਦਾਈ ਹੋਣਾ ਏ? ਤੈਨੂੰ ਕਿੰਜ ਪਤਾ ਏ ਘੂਕਰ ਤੇਰੀ ਮਾਂ ਦੇ ਚਰਖੇ ਦੀ ਫਰਿਆਦ ਏ? ਪਿੰਡ ਵਿੱਚ ਇੱਕੋ ਚਰਖਾ ਤੇ ਨਹੀਂ, ਹੋਰੇ ਕਿਹੜੀ ਸਵਾਣੀ ਦੇ ਚਰਖੇ ਦੀ ਘੂਕ ਏ ਜਿਹਨੂੰ ਸੁਣ ਕੇ ਤੈਨੂੰ ਚਾਮਲ ਚੜ੍ਹ ਗਿਆ ਏ? ਪਈ ਏ ਮੇਰੇ ਮਾਂ ਦੇ ਚਰਖੇ ਦੇ ਸੱਦੇ ਨੇ। ਨਾ ਮਾਈਏ ਬੁੱਢੀਏ ਨਾ, ਭਗਤ ਨੇ ਉਹਦੇ ਚਿੱਟੇ ਝਾਟੇ ਨੂੰ ਆਖਿਆ ਹੈ। ਇਹ ਮੇਰੀ ਮਾਂ ਦੇ ਚਰਖੇ ਦੇ ਵੈਣ ਨੇ, ਜਿਹੜੇ ਮੇਰੇ ਵਿਛੋੜੇ ਦੇ ਇੱਕ ਤਾਰੇ ਵਿੱਚੋਂ ਘੋਲਾਂਦੇ ਨਿਕਲਦੇ ਨੇ। ਇਹ ਸ਼ੂਕਰ ਚਰਖੇ ਦੇ ਇਹ ਰੂਹ ਮੇਰੇ ਲੂਹ ਵਿੱਚ ਸਾਂਭੀ ਹੋਈ ਏ, ਜਿਵੇਂ ਲੋਕੀ ਤਿਜੋਰੀ ਵਿੱਚ ਟੂੰਬਾਂ ਸਾਂਭਦੇ ਨੇ। ਇਹ ਪਿੰਡ ਦੇ ਸਭੂ ਵਿਹੜਿਆਂ ਵਿੱਚ ਡੱਠਿਆਂ ਚਰਖਿਆਂ ਤੋਂ ਵੱਖਰੀ ਇੱਕ ਹੂਕ ਹਾਰ ਘੂਕ ਏ, ਜਿਹੜੀ ਆਖਦੀ ਏ, ਭਗਤਿਆ, ਮਾਂ ਤੇ ਹਾਲੀ ਰੱਜੀ ਨਹੀਂ ਸੀ ਤੇ ਤੂੰ ਵਿਦਿਆ ਹੋ ਗਿਆ, ਮੈਥੋਂ ਐਡਾ ਦੂਰ ਦੁਰਾਡਾ ਟੁਰ ਗਿਆ ਪਈ, ਮੁੜ ਤੇਰੀ ਸ਼ਕਲ ਕਦੀ ਨਜ਼ਰ ਨਹੀਂ ਪਈ, ਮੈਨੂੰ ਝੱਲੀ ਕਰਕੇ ਟੁਰ ਗਿਓ। ਸੁਣਨੀ ਚਿੱਟੇ ਝਾਟੇ ਵਾਲੀਏ ਮਾਈਏ ਬੁੱਢੀਏ, ਸ਼ੱਕ ਸ਼ੁਬੇ ਦੀ ਪੁੜੀਏ, ਕਾਲੀਆਂ ਹਨੇਰੀਆਂ, ਮੱਘਰ ਪੋਹ ਦੀਆਂ ਲੰਮੀਆਂ ਰਾਤਾਂ, ਤਰੰਜਨ ਦੀਆਂ ਰਾਤਾਂ, ਆਲੇ ਵਿੱਚ ਦੀਵੇ ਜਗਦੇ। ਮੇਰੀ ਮਾਂ ਉਦੋਂ ਆਪ ਬਾਲੜੀ ਸੀ, ਹਾਲੀ ਮੱਤਾਂ ਦੇਣ ਜੋਗੀ। ਆਪਣੀਆਂ ਹਾਣ ਦੀਆਂ ਕੁੜੀਆਂ ਨਾਲ ਚਰਖੇ ਡਾਂਦੀ ਤੇ ਮੈਂ ਪਿਛਲੇ ਪਸਾਰ ਵਿੱਚ ਨਾ ਸੁੱਤਾ ਨਾ ਜਾਗਦਾ। 6-7 ਚਰਖਿਆਂ ਦੀ ਘੂਕਰ ਦੇ ਸੁਰ ਪੂਰੇ ਦੀ ਹਵਾ ਵਾਂਗੂ ਮੇਰੇ ਕੰਨਾਂ ਵਿੱਚ ਉਤਰਦੇ ਤੇ ਮੈਂ ਉਹਨਾਂ ਸਭਾਂ ਘੂਕਰਾਂ ਵਿੱਚੋਂ ਆਪਣੀ ਮਾਂ ਦੇ ਚਰਖੇ ਵਿੱਚੋਂ ਨਿਕਲਣ ਵਾਲੇ ਗੂੰ ਦੇ ਰਾਗ ਨੂੰ ਵੱਖਰਾ ਪਛਾਣ ਲੈਂਦਾ ਸਾਂ। ਨਹੀਂ ਚਿੱਟੇ ਝਾਟੇ ਵਾਲੀਏ, ਪਤਾ ਹੀ ਕਿੰਜ ਹਰਕਤਨ ਵਾਲੀ ਦੀ ਬੀਣੀ ਵਿੱਚ ਜਿੰਨਾ ਜ਼ੋਰ ਹੁੰਦਾ ਹੈ, ਉਹਦੀਆਂ ਉਂਗਲਾਂ ਰਵਾਂ ਫਲੀਆਂ ਜਿੰਨੀਆਂ ਕੋਮਲ ਹੁੰਦੀਆਂ ਨੇ, ਉਸ ਹਿਸਾਬ ਨਾਲ ਉਹ ਚਰਖੇ ਦੀ ਹੱਥੀ ਫੇਰਦੀ ਏ। ਘੂਮ ਚੜਖੜਾ ਘੂਮ ਤੇਰੀ ਕੱਤਣ ਵਾਲੀ ਜੀਵੇ। ਕੁਝ ਦੀਆਂ ਉਂਗਲਾਂ ਖੁਰਦੀਆਂ ਹੁੰਦੀਆਂ ਨੇ, ਉਹ ਹੱਥੀ ਨੂੰ ਬੇਦਰਦੀ ਨਾਲ ਘੁਮਾਉਂਦੀਆਂ ਨੇ। ਉਹਨਾਂ ਦੇ ਚਰਖੇ ਘੂਕਦੇ ਨਹੀਂ, ਚੀਕਦੇ ਨੇ। ਤੇ ਕੁਝ ਇਹ ਜਿਹੀਆਂ ਨਿਮਾਣੀਆਂ ਮਾੜੀਆਂ ਜਿਹੜੀਆਂ ਹਾਥੀ ਨੂੰ ਮਸਾਂ ਘੁਮਾਉਂਦੀਆਂ ਨੇ, ਹੱਫ ਜਾਂਦੀਆਂ ਨੇ, ਉਹਨਾਂ ਦੇ ਚਰਖੇ ਹੋਕੇ ਭਰਦੇ ਨੇ। ਜਦ ਮੇਰੀ ਮਾਂ ਹੁਣ ਉਹਦੀਆਂ ਉਂਗਲਾਂ ਰਵਾਂ ਫਲੀਆਂ, ਕੂਲੀਆਂ ਤੇ ਕੋਮਲ, ਉਹ ਹੱਥੀ ਨੂੰ ਇੰਜ ਪਿਆਰ ਨਾਲ ਫੜਦੀ ਸੀ ਜਿਵੇਂ ਕੋਈ ਨਰੋਲ ਜਿਹਾ ਪੰਖ ਪਖੇਰੂ ਹੋਵੇ। ਨਾਲ ਢਿੱਲ ਲਾਂਦੀ ਸੀ, ਨਾ ਉੱਕਾ ਮਾੜਾ ਜਿਹਾ ਪਰਾਗਾ ਭਰਦੀ ਸੀ। ਇਸੇ ਲਈ ਉਹਦਾ ਚਰਖਾ ਨਾ ਚੀਕਦਾ ਸੀ ਨਾ ਹੋਕੇ ਭਰਦਾ ਸੀ, ਇੱਕ ਸੁਰੀਲੇ ਰਾਗ ਵਾਂਗ ਅਲਾਪ ਕਰਦਾ ਰੂ ਗਾਉਂਦਾ ਜਾਂਦਾ ਸੀ। ਹਾਣ ਦੀਆਂ ਬਾਲੜੀਆਂ ਕੋਲੋਂ ਉਹਦੀ ਤੰਦ ਸਭ ਤੋਂ ਲੰਬੀ ਹੁੰਦੀ ਸੀ, ਇਹ ਜਿਹੀ ਪਈ ਦੂਜੇ ਹੱਥ ਵਿੱਚ ਦੱਬੀ ਹੋਈ ਪੂਣੀ ਅੱਧੀ ਹੋ ਜਾਂਦੀ ਸੀ। ਨੀ ਚਿੱਟੇ ਦੁੱਧ ਮਾਈਏ, ਨੀ ਜ਼ਹਿਰ ਮੋਰੇ ਅੱਕ ਦੀ ਕੋਖ ਵਿੱਚੋਂ ਜਨਮ ਲੈਣ ਵਾਲੀਏ ਮਾਈਏ ਬੁੱਢੀਏ। ਮੇਰੀ ਮਾਂ ਜਦੋਂ ਰੂੰ ਦੀ ਪੂਣੀ ਅੰਗੂਠੇ ਤੇ ਉਂਗਲ ਵਿਚਕਾਰ ਇੰਨੀ ਕੋਮਲਤਾ ਨਾਲ ਫੜਦੀ ਸੀ ਜਿਵੇਂ ਉਹ ਚਿੜੀ ਦਾ ਬੋਟ ਹੋਵੇ। ਤਰਕਰੇ ਨਾਲ ਲਵੇਟ ਕੇ ਜਦੋਂ ਹੌਲੀ ਹੌਲੀ ਆਪਣੀ ਬਾਂਹ ਉੱਚੀ ਕਰਦੀ ਜਾਂਦੀ ਸੀ ਤੇ ਉਹਦੀ ਤੰਦ ਲੰਮੀ ਹੁੰਦੀ ਅਸਮਾਨੀ ਜਾ ਪੜਦੀ ਸੀ। ਇੰਨੀ ਲੰਮੀ ਤੰਦ ਤਰੁੱਟਿਆਂ ਬਗੈਰ ਚੁੱਕਣਾ ਕਿਸੇ ਹੋਰ ਕੁੜੀ ਦੇ ਵੱਸੋਂ ਬਾਹਰ ਸੀ। ਉਹ ਤੰਦ ਜੋ ਤਰਕਲੇ ਨਾਲ ਵਲੇਟੀ ਜਾਂਦੀ ਤੇ ਤਰਕਲਾ ਭਰੀ ਕੱਤਦਾ ਸੀ। ਤਰੰਜਨ ਵਿੱਚ ਕੱਤਣ ਵਾਲੀਆਂ ਦੀਆਂ ਚੰਗੇਰਾਂ ਵਿੱਚ ਹਾਲੀ 2-4 ਅੱਟੀਆਂ ਹੁੰਦੀਆਂ ਸਨ ਤੇ ਮੇਰੀ ਮਾਂ ਦੀ ਚੰਗੇਰ ਭਰ ਜਾਂਦੀ ਸੀ। ਕਦੀ ਉਹਨੇ ਚਰਖਾ ਕੱਤਦਿਆਂ ਮੈਨੂੰ ਕੋਲ ਭਾ ਲੈਣਾ ਤੇ ਆਖਣਾ, ਮਾਂ ਰੱਜ ਗਈ, ਖੇਡ ਵੇ ਪੁੱਤਰ ਖੇਡ।
ਖੇਡ ਇਸ ਅਟੀਆਂ ਭਰੀ ਚੰਗੇਲ ਨਾਲ। ਬਿਨਾਂ ਸ਼ੱਕ ਵੰਜਾ ਛੱਡ ਮੇਰੀ ਕੱਤਣ ਦੀ ਕਮਾਈ, ਮਧੋਲ ਛੱਡ ਮੇਰੀਆਂ ਆਟੀਆਂ। ਪਰ ਮੈਂ ਚੰਗੇਰ ਵਿੱਚ ਢੇਰ ਹੋਈਆਂ ਵੱਟੀਆਂ ਨੂੰ ਕਿੰਜ ਵੰਜਾ ਸਕਦਾ ਸਾਂ। ਉਹ ਤਾਂ ਮੈਨੂੰ ਚਿੱਟੇ ਚਿੱਟੇ ਚੂਚੇ ਲੱਗਦੇ ਸਨ। ਮਾਂ ਬੜੇ ਤਰਲੇ ਕਰਦੀ ਅਤੇ ਮੈਂ ਕੋਈ ਇੱਕ ਅੱਟੀ ਉਂਝੇ ਚੱਕਦਾ ਜਿਵੇਂ ਉਹ ਰੂੰ ਦਾ ਬਣਿਆ ਇੱਕ ਚੂਚਾ ਹੋਵੇ। ਉਹਨੂੰ ਕੱਚੇ ਫਰਸ਼ 'ਤੇ ਰੱਖਾਂਗਾ ਅਤੇ ਉਹ ਚੂੰ ਚੂੰ ਕਰਦਾ ਟੁਰਨ ਲੱਗ ਪਏਗਾ। ਬਗਰ ਚਰਖੇ ਦੀ ਘੂਕ ਸੁਣ ਕੇ ਇੰਝ ਮਸਤ ਹੋ ਗਿਆ ਜਿਵੇਂ ਬੀਨ ਦਾ ਰਾਗ ਸੁਣ ਕੇ ਸੱਪ ਹੁਲਾਰੇ ਲੈਣ ਲੱਗ ਪੈਂਦਾ ਏ।